अस्सलाम वालेकुम नाज़रीन, मैं फरीद साबरी ते तुसी देख रहे हो सज्जाद जानी ऑफिशियल। ते एने चिंकी मिंकी दे कज़न ए की हरकत हुई कल्ले कल्ले कर लिया करो यार कल्ले कल्ले तुसी देख नहीं रहे सानू दोवां भरावां वाले फैसल साहब ਅੱਜ ਝੱਗੇ ਵੀ ਇੱਕੋ ਹੀ ਡੋਂਗਾ ਬੋਂਗਾ ਬਣੇ ਕੀ ਗੱਲ ਹੈ ਅੱਲਾ ਮਾਫੀ ਤੋਂ ਪਤਾ ਨਹੀਂ ਤੁਹਾਡੀ ਸਕੀਮ ਚੱਲੀ ਹੈ ਨਹੀਂ ਅੱਛਾ ਫਰੀਦ ਕੋ ਕੇਸ ਸਟਾਰ ਹੀ ਤੁਹਾਡੀ ਦੋਵਾਂ ਦੀ ਬੜੇ ਤਿਆਰ ਹੋ ਕੇ ਬੈਠੇ ਕਿ ਤਿੱਲਾ ਵੀ ਲਵਾਉਣਾ ਸੀ ਇੱਥੇ ਅਸਲ 'ਚ ਸੋਨੀ ਭਾਈ ਤੁਹਾਨੂੰ ਪਤਾ ਹੈ ਕਿ ਸਾਡਾ ਦੋਵਾਂ ਦਾ ਅਕਸਰ ਪੇਅਰ ਹੁੰਦਾ ਹੈ ਐਸਾ ਕਿ ਪਿਆਰ ਵਾ ਅਸੀਂ ਚਾਹੁੰਦੇ ਕਿ ਇੱਕ ਕਲਰ ਦੇ ਸੂਟ ਪਾਈਏ ਅੱਛਾ ਪੇਅਰ ਜ਼ਿਆਦਾ ਜੋਗਰਾ ਦਾ ਹੁੰਦਾ ਤੁਹਾਡੇ ਜੋ ਖੱਬਾ ਸੱਜਾ ਕਿਹੜਾ ਹੈ ਤੁਹਾਨੂੰ ਕਿਸੇ ਨੂੰ ਦੱਸਿਆ ਹੀ ਨਹੀਂ ਹੈ ਪਤਾ ਨਹੀਂ ਤੁਸੀਂ ਸਾਰੀ ਜ਼ਿੰਦਗੀ ਕੋਮੇ 'ਚ ਕੱਢਦੀ ਆ ਕਿ ਪੇਅਰ ਜੋਗਰਾਂ ਨਹੀਂ ਹੁੰਦਾ ਬਸ ਪੇਅਰ ਦੋਸਤਾਂ ਦਾ ਵੀ ਹੁੰਦਾ ਪੇਅਰ ਸੂਟ ਦਾ ਵੀ ਹੁੰਦਾ ਪੇਅਰ ਤੁਹਾਡਾ ਨਾ ਹਰ ਚੀਜ਼ ਦਾ ਇੱਕ ਪੇਅਰ ਹੁੰਦਾ ਵਾ ਪੈਂਟ ਸ਼ਰਟ ਲੈਣ ਜਾਣੇ ਪੂਰਾ ਪੇਅਰ ਹੁੰਦਾ ਸ਼ਰਟ ਤੇ ਪੈਂਟ ਇੱਕੋ ਪੇਅਰ ਹੁੰਦਾ ਇੱਥੇ ਰਹੀ ਸਰ ਮੈਂ ਸੂਟ 8 ਵਜੇ ਸਰ ਹਾਂਜੀ ਫੈਸਲ ਸਾਹਿਬ ਬਿਲਕੁਲ ਮੈਂ ਗੱਲ ਸੁਣੀਏ ਇੱਕ ਪੇਅਰ ਜੁੱਤੀ ਦਾ ਅਸਲ 'ਚ ਨਾ ਮੈਨੂੰ ਥੋੜੇ ਜਿਹੇ ਪੈਸੇ ਆਏ ਸਨ ਤੇ ਨਾ ਉਹ ਮੈਂ ਸੋਚ ਰਿਹਾ ਸੀ ਕਿ ਨਾ ਅਸੀਂ ਪੈਸੇ ਨਹੀਂ ਆਏ ਇਹਨੇ ਕੱਲ ਜੰਜ ਲੁੱਟੀ ਹੈ ਤੇ ਲਾਰੇ ਦਾ ਹਾਰ ਤੋਰਿਆ ਤੇ ਹੁਣ ਗੱਲ ਕੋਈ ਨਹੀਂ ਹੈਗੀ ਨਾ ਯਾਰ ਘਟਾਇਆ ਨਾ ਕਰੋ ਕਿਸੇ ਦੀ ਜੰਜ ਲੁੱਟੀ ਹੈ ਨਹੀਂ ਪੈਸੇ ਉਹਦੇ ਕੋਲ ਸੱਚੀ ਮੁੱਚੀ ਬਹੁਤ ਹੈ ਐਤਕੀ ਲੋਕਾਂ ਨੇ ਜ਼ਕਾਤ ਦਿੱਤੀ ਬਹੁਤ ਆ ਜ਼ਕਾਤ ਜ਼ਕੂਤ ਕੋਈ ਨਹੀਂ ਦਿੱਤੀ ਉਹਦਾ ਦਾਦਾ ਮਰਿਆ ਉਹ ਜਿਹੜੀ ਉਹਦੀ ਪ੍ਰਾਪਰਟੀ ਵਿੱਚ ਹਿੱਸਾ ਆਇਆ ਮੇਰੇ ਯਾਰ ਨੂੰ ਭਰਾ ਕਿੰਨਾ ਹਿੱਸਾ ਆਇਆ ਦੱਸ ਕੀ ਗੱਲ ਤੂੰ ਮੈਂ ਦੱਸਾਂ ਕਿੰਨਾ ਹਿੱਸਾ ਆਇਆ 26 ਕਰੋੜ ਰੁਪਈਆ ਹਿੱਸਾ ਆਇਆ ਵਾ ਤੇ ਉਹਦੇ ਵਿੱਚੋਂ 2700 ਰੁਪਈਆ ਦਾ ਬਣਿਆ ਅੱਲਾ ਰਹਿਮ ਕਰੇ 2700 ਰੁਪਈਆ ਬੜੀ ਰਕਮ ਗਾਤੀ ਇਹਨਾਂ ਕੋ ਇਕੱਠਾ 150 ਹੋਵੇ ਨਾ ਇਹ ਵੱਡੇ ਭਰਾ ਦੇ ਦਿਨ ਰੱਖ ਲੈਂਦੇ ਤੇ ਇੰਨਾ ਕਰੋੜ ਰੁਪਈਆ ਕਹਿ ਰਿਹਾ ਇਹਨਾਂ ਦਾ ਜਿਹੜਾ ਮਹੱਲੇ ਵੱਡਾ ਟਾਊਨ ਕੱਟਿਆ ਨਾ ਉਹ 70,000 ਰੁਪਏ ਦਾ ਪੂਰਾ ਅੱਛਾ ਮੇਰੀ ਗੱਲ ਸੁਣੋ ਮੈਂ ਨਾ ਕੰਮ ਵਾਲੀ ਦੇ ਮੁੰਡੇ ਨੂੰ ਕੱਲ ਡਾਲਾ ਲੈ ਕੇ ਦਿੱਤਾ ਵੀਗੋ ਡਾਲਾ 24 ਬੋਤਲਾਂ ਵਾਲਾ ਪੂਰਾ ਉਹਦਾ ਸਾਰਾ ਪੀ ਕੇ ਮਿੱਠੇ ਜਦ ਕਿ ਤੂੰ ਜਾਣਦਾ ਸਿਰਫ ਕਿ ਮੇਰਾ ਕੀ ਕੈਲੀਬਰ ਆ 24 ਬੋਤਲਾਂ ਵਾਲਾ ਨਹੀਂ ਭਾਵੇਂ ਵੀਗੋ ਡਾਲਾ ਲੈ ਕੇ ਦਿੱਤਾ ਮੈਂ ਉਹਨੂੰ ਪਿਛਲੇ ਦਿਨਾਂ 'ਚ ਉਹਨੇ ਮੈਨੂੰ ਕਿਹਾ ਕਿ ਬੈਰੀਆ ਟਾਊਨ ਦੇ ਵਿੱਚ ਮੈਨੂੰ ਕੰਮ ਵਾਲੀ ਹੈ ਨਾ ਪਰਸਨਲ ਸਾਡੀ ਫੈਮਿਲੀ ਕੰਮ ਵਾਲੀ ਤੇ ਅਸੀਂ ਉਹਨੂੰ ਸੋਚਿਆ ਕਿ ਚਲੋ ਇੱਕ ਪਲਾਟ ਲੈ ਦਈਏ ਪਲਾਟ ਵਾਲੀ ਉਹਨੂੰ ਨਾਨੀ ਵੀ ਕਹਿੰਦੇ ਆ ਜਾਣਦੇ ਗੁੱਸੇ ਨੂੰ ਇਹਨਾਂ ਦੇ ਖਾਨਦਾਨ 'ਚ ਜਿਸ ਬੰਦੇ ਨੇ ਬੱਕਰੀ ਰੱਖੀ ਹੋਵੇ ਨਾ ਉਹਨੂੰ ਇਹ ਰਈਸ ਕਹਿੰਦੇ ਆ ਮਜ਼ਾਕ ਆਪਣੀ ਜਗ੍ਹਾ ਤੇ ਮਜ਼ਾਕ ਫਰੀ ਤੂੰ ਗੱਲ ਦੇ ਨਾ ਵੀ ਤੇਰਾ ਨਿਆਣਾ ਉੱਪਰੋਂ ਛੱਡ ਥੱਲੇ ਆ ਗਿਆ ਬਾਲਾ ਟੁੱਟ ਕੇ ਥੱਲੇ ਹੈ ਯਾਰ ਨਹੀਂ ਐਸੀ ਗੱਲ ਨਹੀਂ ਅੱਲਾ ਯਾਰ ਇਸ ਲੌਜਿਕ ਦਾ ਕੀ ਬਾਲਾ ਥੋੜਾ ਕਮਜ਼ੋਰ ਸੀਗਾ ਬਾਲਾ ਵੀ ਤਾਂ ਚੌਥੀ ਮੰਜ਼ਲ ਤੇ ਪਾਏ ਹੋਏ ਆ ਬਾਕੀ ਸਾਰਾ ਲੈਂਟਰ ਹੀ ਆ ਨਾ ਅੱਛਾ ਯਾਰ ਸ਼ੁਗਲ ਦੀ ਗੱਲ ਯਾਰ ਮੈਨੂੰ ਅਸਲ ਦੇ ਵਿੱਚ ਨਾ ਮੈਂ ਚਾਹੁੰਦਾ ਵਾ ਕਿ 20-25 ਐਸੇ ਮੁਸਤਹਿਕ ਲੋਕ ਜਿਨ੍ਹਾਂ ਦਾ ਕੋਈ ਕਮਾਉਣ ਵਾਲਾ ਨਾ ਹੋਵੇ ਮੈਂ ਚਾਹੁੰਦਾ ਉਹਨਾਂ ਨੂੰ ਅੱਛੇ ਪਲਾਟਸ ਕਿੰਨੇ 20-25 ਲੋਕ 22 ਲੱਖ ਕਿਉਂ ਤਿੰਨ ਤੇ ਤੇਰੇ ਕੋਲ ਆਲਰੇਡੀ ਹੈ ਵਾ ਪਾਗਲਾ ਸਾਰਾ ਕੁਝ ਇਹਦੇ ਆਪਣੇ ਘਰਾਣੇ 'ਚ ਹੀ ਰਹਿ ਜਾਣੀ ਕੋ 22 ਲੱਭ ਜਦੋਂ ਤੈਨੂੰ 22 ਲੱਭੇ ਫਿਰ ਮੈਂ ਦੱਸਦੀ ਅਸੀਂ ਯਾ ਅੱਲਾ ਇਹਨਾਂ ਨੂੰ ਕਿਸ ਤਰ੍ਹਾਂ ਇਹ ਸਮਝਣਗੇ ਮੈਨੂੰ ਮੈਂ ਦੱਸ ਰਿਹਾ ਵਾਂ ਕਿ ਯਾਰ ਮੈਂ 20-25 ਲੋਕਾਂ ਦੀ ਖਿਦਮਤ ਕਰਨਾ ਚਾਹੁੰਦਾ ਉਹਨਾਂ ਦੇ ਖਾਨਦਾਨ ਮੈਂ ਬਣਾ ਦੇਣਾ ਨਸਲਾਂ ਬਣਾ ਦੇਣਾ ਚਾਹੁੰਦਾ ਵਾਂ ਲਿਖ ਕੇ ਬਣਾ ਦੇਗਾ ਆਸ਼ੀਆਨਾ ਬਣਾ ਦੇਗਾ ਆਸ਼ੀਆਨਾ ਖਿਦਮਤ ਕਰਦਾ ਹੀ ਬਹੁਤ ਯਾਰ ਮਿੱਠੇ ਤੈਨੂੰ ਪਤਾ ਨੱਕ ਦੀ ਧਤੀਰੀ ਅੰਜ ਥੱਲੇ ਨੂੰ ਆਉਂਦੀ ਡਾਇਰੈਕਟ ਪਤਾ ਨਾ ਕਿਹਦੀ ਨੱਕ ਦੀ ਜਦੋਂ ਨੱਕ ਤੇ ਵੱਜੇ ਬਹੁਤ ਸੋਹਣਾ ਮੈਂ ਮਾਰਦਾ ਮੁੱਕਾ ਤੈਨੂੰ ਪਤਾ ਨਹੀਂ ਹੈਗਾ ਤੈਨੂੰ ਫਿਰ ਮੇਰਾ ਨਹੀਂ ਪਤਾ ਇਸ ਕਿਸਮ ਦਾ ਤੇਰੇ ਇੱਥੇ ਫੋਲਾ ਪਾਉਣਾ ਵਾ ਐਦਾਂ ਕਰਕੇ ਦੇਖੇਂਗੇ ਕੈਮਰਾ ਐਦਾਂ ਬੇਟੇ ਤੂੰ ਤੇਰੇ ਕੋ ਦੰਦ ਗਿਣੇ ਨਹੀਂ ਜਾਣੇ ਕਿਉਂਕਿ ਦੰਦ 32 ਦੇ 66 ਹੋ ਜਾਣੇ 64 ਹੋ ਜਾਣੇ ਭੁਰ ਕੇ ਮੈਂ ਤੇਰੇ ਇੱਥੇ ਮੁੱਕੀ ਮਾਰਨੀਆਂ ਤੇਰੀਆਂ ਜਾਂ ਬਾਜ਼ੀਆਂ ਪੈਂਦੀਆਂ ਜਾਣੀਆਂ ਵਾ ਮੈਂ 7 ਰਫਤੀ ਬਣ ਜਾਣਾ ਤੂੰ ਪੁੱਛੀਆਂ ਪਾਉਣੀਆਂ ਉਹ ਬੱਸ ਕਰਦੇ ਮੈਂ ਤੈਨੂੰ ਇੰਜ ਫੜ ਕੇ ਨਾ ਕੰਧ ਨਾਲ ਰਗੜਦਿਆਂ ਜਾਣਾ ਤੇ ਤੇਰੀ ਵਿੱਚੋਂ ਕਰਕੇ ਟਿੰਡ ਹੋ ਜਾਣੀ ਓਏ ਇੱਕ ਮਿੰਟ ਲੜਾਈ ਬਾਅਦ ਚੋਂ ਕਰਨਾ ਪਹਿਲੇ ਭਾਣ ਦੇ ਸੂਟ ਲਾ ਦੇਣਾ ਭਾਣ ਨੇ ਕਿਹਾ ਵਾ ਕਿ ਜੇ ਸੂਟਾਂ ਨੂੰ ਕੁਝ ਵੀ ਹੋ ਗਿਆ ਨਾ ਇੱਕ ਝਰੀੜ ਵੀ ਆ ਗਈ नहीं जी फैसल भाई एक गल है फरीद वाकई आवाम की खिदमत करता कि मैं भी गवाह हाँ कल एक नशई फुटपाथ से सुता उतरिया साइकिल तो ਇਹਦਾ ਦਿਲ 'ਚ ਯਕੀਨ ਕਰੋ ਐਡਾ ਤਰਸਾ ਜਾ ਕੇ ਉਹਨੂੰ ਕੁੱਟਣ ਲੱਗ ਪਿਆ ਉਹਨੇ ਆ 10 ਮਿੰਟ ਕੁੱਟਿਆ ਉਹਨੇ ਰੁਪਈਆ 30 ਦਿੱਤੇ ਨੇ ਫਿਰ ਮੋਟਰਸਾਈਕਲ ਨੂੰ ਕਿੱਕ ਮਾਰੀ ਤੇ ਸਾਈਕਲ ਤੇ ਬਹਿ ਕੇ ਅੱਗੇ ਨਿਕਲ ਗਿਆ ਇਸ ਗੱਲ ਦਾ ਕੀ ਮਕਸਦ ਸੀ ਖਿਦਮਤ ਤੂੰ ਕੀ ਸਮਝਦਾ ਅੱਛਾ ਨਾਜ਼ਰੀਨ ਕਾਮੇਡੀ ਵਗੈਰਾ ਤੇ ਕਰਦੇ ਰਹਾਂਗੇ ਇੰਸ਼ਾਅੱਲਾ ਤਾਲਾ ਜਦੋਂ ਤੱਕ ਜ਼ਿੰਦਗੀ ਹੈ ਸਾਰੇ ਮੇਰੇ ਦੋਸਤ ਵੀ ਮੈਂ ਵੀ ਕੋਸ਼ਿਸ਼ ਕਰਦਾ ਰਹਾਂਗਾ ਲੇਕਿਨ ਇੱਕ ਮੈਸੇਜ ਤੁਹਾਡੇ ਖੁਦਾ ਦਾ ਹੀ ਨਾ ਤੈਨੂੰ ਮੈਸੇਜ ਤੂੰ ਕਿਹੜੇ ਕਰ ਬੈਠਾ ਤੂੰ ਜੇ ਵੈਸੇ ਹੀ ਨਾ ਦੇ ਤੂੰ ਆਪਣੇ ਨਿਆਣੇ ਦੀ ਸਕੂਲ ਦੀ ਫੀਸ ਦੇ ਕਿਤੇ ਜਾ ਕੇ ਪੈਸੇ ਸਾਨੂੰ ਵੈਸੇ 100 ਦੇ ਪੈਸੇ ਨਾ ਦੇ ਤੂੰ ਮੇਰਾ ਭਾਈ ਇੱਕ ਵਾਕਿਆ ਹੋਇਆ ਲਾਹੌਰ ਦੇ ਵਿੱਚ ਦਿਲ ਹਿੱਲਿਆ ਅੱਛਾ ਨਾਜ਼ਰੀਨ ਮੈਂ ਤੁਹਾਨੂੰ ਦੱਸਦਾ ਫੈਸਲ ਭਾਈ ਦੇ ਲਾਗੋਂ ਤੁਸੀਂ ਤੇਜ਼ ਸਾਈਕਲ ਲੈ ਕੇ ਵੀ ਲੰਘ ਜਾਓ ਨਾ ਇਹਨਾਂ ਦਿਲ ਹਿੱਲ ਜਾਂਦਾ ਬਿੱਲੀ ਫਾਂਡਾ ਟਾਈਮ ਲੰਘ ਗਿਆ ਇਹਨਾਂ ਦਿਲ ਹਿੱਲ ਜਾਂਦਾ ਉਹ ਦਿਮਾਗ ਵੀ ਯਾਰ ਜੋ ਵੀ ਇੱਕ ਗੇਮ ਹੈਗੀ ਉਹ ਲੱਭ ਜੀ ਕੇ ਕਿਹੜੀ ਗੇਮ ਆ ਅੱਬੂ ਜੀ ਓਏ ਅੱਬੂ ਜੀ ਨਹੀਂ ਉਹ ਯਾਰ ਕਿਹੜੀ ਗੇਮ ਹੈ ਪਬਜੀ ਗੇਮ ਹੈ ਤੇ ਮਿਹਰਬਾਨੀ ਯਾਰ ਉਹ ਕੋਈ ਵੀ ਨਾ ਖੇਡਿਆ ਕਰੇ ਉਹਦੇ ਵਿੱਚ ਯਾਨੀ ਕਿ ਬੜਾ ਯਾਨੀ ਕਿ ਮਾਈਂਡ ਇੱਧਰ ਉੱਧਰ ਹੋ ਜਾਂਦਾ ਅੱਛਾ ਪਬਜੀ ਗੇਮ ਦੇ ਵਿੱਚ ਨਾ ਭਾਵੇਂ ਫੈਸਲ ਕੋ ਬੰਦਾ ਮਾਰ ਗਿਆ ਤੇ ਲੋਕ ਤੇ ਫਿਰਨ ਅੱਲਾ ਰਹਿਮ ਕਰੇ ਯਾਰ ਗੇਮ ਦੇ ਵਿੱਚ ਵੀ ਮੈਂ ਗੇਮ 'ਚ ਵੀ ਬੰਦਾ ਨਹੀਂ ਮਾਰਦਾ ਯਾਰ ਅੱਛਾ ਪਬਜੀ 'ਚ ਕੋਈ ਬੰਦਾ ਮਰ ਗਿਆ ਤੇ ਪੂਰੀ ਜ਼ਮਾਨਤ ਕਰਾ ਲਈ
ਯਾਰ ਮਿਹਰਬਾਨੀ ਯਾਰ ਮੈਸੇਜ ਦੇ ਲੈਂਦੇ ਆ ਕਰੋ ਉਂਝ ਭੌਂਕਦੇ ਰਹਿੰਦੇ ਹੋ, ਮੈਂ ਰੋਕਦਾ ਤੁਹਾਨੂੰ ਯਾਰ ਕੋਕਲ ਕਰੇ ਫੈਸਲ ਬਾਈ ਦੀ ਗੱਲ ਸੁਣਨ ਵਾਲੀ ਤਾਂ ਯਾਰ ਹੁੰਦੀ ਕੋਈ ਗੇਮ ਨੇ ਆਣਾ ਕਾਫੀ ਆਪਣੇ ਸਕੇ ਸਾਲੇ ਦੇ ਵਿਆਹ ਤੇ ਗਿਆ ਤੇ ਉੱਤੇ ਪੈਰਾਂ ਕਰਕੇ ਕਹਿੰਦਾ PUBG। ਨਹੀਂ ਆਪਣੇ ਭਤੀਜੇ ਦੇ ਵਿਆਹ ਤੇ ਕਹਿੰਦੇ ਮੈਂ ਬਹੁਤ ਫੈਰਕ ਕਰਨੀ, ਤੇ ਉੱਥੇ ਜਾ ਕੇ ਨਾ ਮੈਗ ਦੇ ਵਿੱਚ PUBG ਚਲਾਤੀ। ਯਾਰ ਇਸ ਗੇਮ ਨੇ ਨਾ ਬੜੇ ਘਰ ਖਰਾਬ ਕੀਤੇ ਨੇ। ਜੋ ਵੀ ਹੈ ਮੇਰੇ ਤੇ ਭਾਵੇਂ ਕੇਸ ਕੋਈ ਕਰ ਦੇਵੇ, ਜੋ ਵੀ ਹੁੰਦਾ ਹੋ ਜਾਵੇ, ਸਾਰੀ ਟੀਮ ਮੇਰੇ ਨਾਲ ਹੈ। ਮੈਂ ਨਹੀਂ ਨਾਲ ਤੇਰੇ ਯਾਰ ਮੈਂ ਨਹੀਂ ਯਾਰ ਇਸ ਹੱਕ ਦੇ ਵਿੱਚ ਹੈਗਾ ਯਾਰ। ਇਸ ਗੇਮ ਨੇ ਨਾ ਬੜਾ ਯਾਰ ਕੰਮ ਖਰਾਬ ਕੀਤਾ ਯਾਰ, ਕੰਮ ਖਰਾਬ ਹੀ ਕਰਨਾ ਸੀ ਭਾਵੇਂ। ਕੱਲ ਸੱਚੀ ਮੁੱਚੀ ਦਾ ਪੁਲਿਸ ਮੁਕਾਬਲਾ ਹੋਇਆ, ਉਹਨਾਂ ਨੂੰ ਕਹਿੰਦਾ ਕਿੰਨੇ ਸਿੱਕੇ ਪਾਏ। ਚਲੋ ਯਾਰ ਮੈਂ ਤੇ ਸਲਾਹ ਕਰਦਾ ਰਵਾਂਗਾ ਯਾਰ ਸਲਾਹ ਕਾਦੀ ਆ ਭਾਵੇਂ, ਇੱਕ ਫਨ ਵਾ, ਇੱਕ ਐਂਟਰਟੇਨਮੈਂਟ ਦੁਨੀਆ ਕੋ ਹੋਰ ਕੀ ਰਹਿ ਗਿਆ। ਕਿਉਂਕਿ ਔਲਾਦ ਬੇਟੇ ਸਬਰ ਕਰ। ਕੱਲ ਰੀਜਨਲ ਪੁਲਿਸ ਮੁਕਾਬਲਾ ਹੋਣ ਡਿਆ, ਉਧਰ ਡਾਕੂ ਤੇ ਉਧਰ ਪੁਲਿਸ ਨੂੰ ਜਾ ਕੇ ਤੁਹਾਡੀ ਕਿੰਨੀ ਸਟੇਜ ਹੈ। ਮੈਂ ਕਿਹਾ ਹੀ ਨਹੀਂਗਾ, ਕੋਈ ਕਹਿੰਦਾ ਵਾ ਜਦੋਂ ਮੁਕਾਬਲਾ ਹੁੰਦਾ ਉਦੋਂ ਤੇ ਕੋਲ ਹੀ ਨਹੀਂ ਆਣ ਦਿੰਦੇ, ਸਾਰੇ ਦੂਰ ਹੁੰਦੇ। ਅੱਛਾ ਬਾਈਪਾਸ ਤੇ ਬਾਈ ਪੁਲਿਸ ਮੁਕਾਬਲਾ ਹੋਣ ਡਿਆ, ਪੁਲਿਸ ਡਾਕੂ ਸਾਹਮਣੇ ਫਾਇਰਿੰਗ ਕਰਨੀ ਤੇ ਐਸਪੀ ਨੇ ਜਾ ਕੇ ਕਹਿੰਦਾ ਤੁਹਾਡੇ ਉੱਥੇ ਦੇਖ ਲਓ ਸਾਰੇ ਮੁਲਾਜ਼ਮ PUBG ਖੇਲਣ ਡਏ। ਮੈਂ ਗੱਲ ਕਰ ਅੱਛਾ ਪੁਲਿਸ ਮੁਕਾਬਲਾ ਹੋਣਾ ਤੇ ਉਹਨਾਂ ਨੂੰ ਕਹਿਣ ਡਿਆ ਵਾ ਬਲਾਂ ਕਿਦੋਂ ਕਾਉਣੀ। ਉਹ ਭਾਈ ਨੇ ਕੀ ਹੋ ਗਿਆ, ਪੁਲਿਸ ਵਾਲੇ ਨੂੰ ਕਹਿਣ ਡਿਆ ਉੱਥੇ ਪੁਲਿਸ ਮੁਕਾਬਲਾ ਹੋਣਾ, ਕੋਲ ਤਾਂ ਕਈ ਜਾਣ ਡਿਆ, ਲੱਗਦਾ ਐਂਡ ਕਰਕੇ ਜਾਓਗੇ। ਅੱਛਾ ਤੇ ਪੁਲਿਸ ਮੁਕਾਬਲਾ ਹੋਣਾ ਤੇ ਡਾਕੂ ਨੂੰ ਕਹਿੰਦਾ ਮੁਕਾਬਲਾ ਜਿੱਤ ਕੇ ਚਾਹ ਤੁਹਾਡੀ ਮੇਰੇ ਵੱਲੋਂ। ਅੱਛਾ ਇੱਕ ਦੋਸਤ ਸੀ ਚਿਸ਼ਤੀਆਂ ਤੋਂ, ਉਹਦਾ ਮੈਸੇਜ ਆਇਆ ਸੀ ਤੇ ਉਹ ਕਹਿਣ ਡਿਆ ਸੀਗਾ ਕਿ PUBG ਗੇਮ ਦੀ ਵਜ੍ਹਾ ਤੋਂ ਨਾ ਮੇਰੇ ਘਰ ਕਾਫੀ ਯਾਨੀ ਕਿ ਮੇਰਾ ਬੇਟਾ ਖੇਡਦਾ। ਲੇਕਿਨ ਮੈਂ ਇਹੀ ਕਹਾਂਗਾ ਤੁਹਾਨੂੰ ਕਿ ਯਾਰ ਆਪਣੀ ਔਲਾਦ 'ਤੇ ਬਹੁਤ ਜ਼ਿਆਦਾ ਕੰਟਰੋਲ ਕਰੋ, ਉਹਨਾਂ ਨੂੰ ਜ਼ਿਆਦਾ ਮੋਬਾਈਲ ਨਾ ਯੂਜ਼ ਕਰਨ ਦੇਵੋ। ਗੇਮ ਸੋਸ਼ਲ ਮੀਡੀਆ 'ਤੇ ਉਹ ਕਾਫੀ ਐਪਲੀਕੇਸ਼ਨਾਂ ਆਈਆਂ ਜਿਹਦੇ ਵਿੱਚ ਯਾਨੀ ਕਿ ਬੈਠ ਕੇ ਬੰਦਾ ਜੋ ਵੀ ਕਰਦਾ ਹੈ, ਲੇਕਿਨ ਕੋਸ਼ਿਸ਼ ਕਰੋ ਕਿ ਯਾਰ ਆਪਣੇ ਔਲਾਦ ਨੂੰ ਮੋਬਾਈਲ ਇੰਨਾ ਨਾ ਯੂਜ਼ ਕਰਨ ਦੇਵੋ। ਇੱਕ ਮਿੰਟ, ਕੱਲ ਤੋਂ ਨਾ ਅਸੀਂ ਟੋਪੀਆਂ ਲੈ ਕੇ ਆਵਾਂਗੇ, ਬਵਾਂਗੇ ਕੱਲ ਤੇ ਸ਼ੋਅ ਅਸੀਂ ਫਿਰ ਹੋਰ ਕਰ ਲੈਂਦੇ। ਫਰੀਦ ਸਾਹਿਬ ਅਮੀਰ ਲੋਕ PUBG ਖੇਲਦੇ ਆ ਤੇ ਇਦਾਂ ਦੇ ਗਰੀਬ ਬੰਦੇ ਇਹਨਾਂ ਦੇ ਬੱਚੇ ਕੀ ਖੇਲਣਗੇ? ਘੋੜੀ ਛੜੱਪਾ, ਸ਼ੱਕਰ ਭੁੱਜੀ ਤੇ ਬੈਟੇ ਖੇਡਣਗੇ। ਬੈਟਿਆਂ 'ਚ ਲਵਾਉਣਾ ਨਾ ਹੋਵੇ ਤੇ 3 ਦਿਨ ਘਰ ਹੀ ਨਹੀਂ ਵੜਦੇ। ਤੂੰ ਤੇ ਆਪਣੀ ਔਲਾਦ ਨੂੰ ਘਰ 'ਚ ਸਟੇਡੀਅਮ ਬਣਾ ਕੇ ਦਿੱਤਾ ਹਨਾ। ਫੈਸਲ ਦਾ ਮੁੰਡਾ ਯਕੀਨ ਕਰ ਅੱਡੀ ਨੇ ਇਸ ਕਿਸਮ ਦੀ ਖੁੱਤੀ ਗੋਲ ਕਰਦਾ ਯਾਰ, ਥੁੱਕ ਛੁੱਟ ਕੇ ਚੱਟੇ ਪਾਉਂਦੇ ਅੱਜ ਕੱਲ੍ਹ। ਯਾਰ ਤੋਬਾ ਕਸਮ ਵੀ ਇਹਦੇ ਬੱਚੇ ਇਸ ਕਿਸਮ ਦਾ ਕਦੀ ਖੇਡਦੇ, ਉਹ ਲੱਕ 'ਚ ਮਾਰ ਕੇ ਜਿਹੜੀ ਗੇਂਦ। ਯਕੀਨ ਕਰ ਲਓ ਗੁੱਲੀ ਡੰਡੇ ਵਾਲੀ ਰਾਹ ਬੇਟੀ ਅੱਛੀ ਬਣਾਉਂਦਾ ਇਹਦਾ ਮੁੰਡਾ, ਇਹਦਾ ਜਵਾਬ ਨਹੀਂ। ਔਰ ਇਹਦੇ ਬੱਚੇ ਨਾ ਪਕਾਨੇ 'ਚ ਪਾਣੀ ਭਰ ਕੇ ਸੁੱਤੇ ਨਾਲੇ ਤੇ ਮਾਰ ਕੇ ਕਹਿਣਗੇ ਨਾ ਮੈਂ ਹੀ ਨਹੀਂ। ਕੱਲ ਰਾਜ ਜਾਣ ਡਿਆ ਤੇ ਠੀਪਾ ਵੇਖ ਕੇ ਇਹਨਾਂ ਨੇ ਥੱਲੇ ਹੱਥ ਮਾਰਿਆ, ਕਹਿੰਦਾ ਯਾਰ ਲੋਕੀ ਥੁੱਕਦੇ ਵੀ ਆ ਜਿਵੇਂ ਠੀਪਾ ਪਿਆ। ਇਹਨਾਂ ਦੀ ਜਿੰਨੀ ਵੀ ਔਲਾਦ ਹੈ ਨਾ ਮਾਸ਼ਾਅੱਲਾ, ਮੇਰੀ ਤੇ ਚਲੋ ਔਲਾਦ ਜਿਸ ਤਰ੍ਹਾਂ ਦੀ ਵੀ ਹੈ, ਜੋ ਵੀ ਹੈ ਬੈਂਟੇ ਖੇਡਦੀ, ਜੋ ਵੀ ਖੇਡਦੀ, ਇਹਨਾਂ ਦੀ ਔਲਾਦ ਐਡੀ ਲੈ ਕੇ ਕੋਈ ਬੈਂਕ 'ਚ ਲੱਗਾ ਹੈ, ਕੋਈ ਅੱਛੀ ਪੋਸਟ 'ਤੇ। ਇਹਦਾ ਛੋਟਾ ਜਿਹਾ ਮੁੰਡਾ ਕਾਰ ਲੈ ਕੇ ਫਿਰਦਾ, ਇੰਨੇ ਮਹੀਨੇ ਆ। ਇਹਦੇ ਮੁੰਡੇ ਨੇ ਹੈਵੀ ਬਾਈਕ ਰੱਖੀ ਹੈ, ਉਹਦੇ ਮੁੰਡੇ ਨੇ ਕੋਠੀਆਂ ਕਾਰਾਂ ਬੰਗਲੇ ਉਹਦੇ ਅੱਗੇ ਪਿੱਛੇ ਨੇ। ਅਸੀਂ ਗਰੀਬ ਹਾਂ ਹਨਾ, ਇਹੀ ਕਹਿ ਰਹੇ ਬੱਚੇ। ਉਹ ਚੱਲ ਬੱਸ ਕਰ ਯਾਰ। ਬੱਚੇ ਨੇ ਉਹ ਛੋਟੀ ਲਾਲ ਸਾਈਕਲ ਦੇ ਪਿੱਛੇ ਚੱਕੇ ਦੇ ਵਿੱਚ ਇਦਾਂ ਦੀ ਬੋਤਲ ਲੜਾਈ, ਕੜ ਪੂਰਾ ਮਹੱਲਾ ਇਹਦੇ ਬੱਚੇ ਦੇ ਪਿੱਛੇ ਹੁੰਦਾ, ਬੋਤਲ ਕੱਢ। ਮੈਂ ਕਹਿ ਤਾਂ ਦਿੱਤਾ ਤੇਰੇ ਮੁੰਡੇ ਨੇ ਹੈਵੀ ਬਾਈਕ ਰੱਖੀ ਹੈ, ਮੈਂ ਕਿਹਾ ਨਹੀਂ ਇਹਨਾਂ ਦਾ ਬੱਚਾ ਇਸ ਕਿਸਮ ਦੀ ਜਲੇਬੀ ਵਾਲੀ ਝੋਲੀ ਭਰਦਾ। ਚਲੋ ਕੱਲ ਜੁੱਤੀਆਂ ਦਾ ਬੋਰਾ ਮਸੀਤੋਂ ਭਰ ਲਿਆ। ਮੈਂ ਕਿਹਾ ਇਹ ਕੀ ਹੈ? ਕਹਿੰਦਾ ਬਾਂਦਰ ਕਿਲੋ ਖੇਡਣਾ। ਅੱਛਾ, ਗੱਲ ਕਰਨ ਦਾ ਮਕਸਦ ਹੈ ਕਿ ਆਪਣੀ ਔਲਾਦ ਦਾ ਬਹੁਤ ਜ਼ਿਆਦਾ ਖਿਆਲ ਰੱਖਿਆ ਕਰੋ, ਖਾਸ ਤੌਰ 'ਤੇ ਵਾਲਿदैन ਨੂੰ ਚਾਹੀਦਾ। ਮੈਂ ਹੁਣ ਆਪਣੇ ਬੇਟੇ ਨੂੰ ਇੱਕ ਲੈਪਟਾਪ ਲੈ ਕੇ ਦੇਣਾ ਹੈ। ਠੀਕ ਯਾਰ, ਕੀ ਗੱਲ 1.5 ਕਰੋੜ ਦਾ ਵਾ? ਇੰਜ ਕਰਕੇ ਤੂੰ ਰੈਕਟ ਕੀਤਾ ਵਾ। ਅੱਛਾ, 1.5 ਕਰੋੜ ਦਾ ਮੈਂ ਤੇ ਲੈ ਹੀ ਨਹੀਂ ਸਕਦਾ ਹਨਾ, ਮੈਂ ਲੈ ਹੀ ਨਹੀਂ ਸਕਦਾ। ਇਹ ਨਹੀਂ ਕਿ ਲੈਪਟਾਪ ਤੁਸੀਂ ਲੈ ਸਕਦੇ ਹੋ ਯਾਰ, ਬੇਟਾ ਤੁਹਾਡਾ ਕਿਸ਼ਤਾਂ ਤੇ ਮੈਂ ਲੈਪਟਾਪ ਲੈਣਾ ਹੈਗਾ ਯਾਰ। ਅੱਛਾ, ਲੈਪਟਾਪ ਲੈ ਕੇ ਦੇ ਨਾ, ਤੇ ਹੁਣ ਵਿਚਾਰੇ ਗਰੀਬ ਨਹੀਂ ਪਤਾ ਵੀ ਲੈਪਟਾਪ ਨਾਲ ਕਰਨਾ ਕੀ। ਦਿਲ ਕਰੇ ਉੱਤੇ ਨਾ ਕੱਪ ਰੱਖ ਕੇ ਮਹਿਮਾਨਾਂ ਕੇ ਚਾਹ ਰੱਖ ਕੇ। ਅੱਛਾ, ਲੈਪਟਾਪ ਲਿਆ ਵਾ ਤੇ ਤੇਰੇ ਬੱਤੀ ਬੰਦ ਉਹਦੇ ਨਾਲ ਚੱਲ ਮਾਰਨ ਡਿਆ ਯਾਰ। ਇਹ ਮੈਂ ਬਿਲਕੁਲ, ਇਹ ਮੈਨੂੰ ਮਿੱਠਾ ਤੰਗ ਕਰਦਾ। ਮੈਂ ਇਹਨੂੰ ਹਮੇਸ਼ਾ ਆਪਣੇ ਭਰਾਵਾਂ ਤਰ੍ਹਾਂ ਸਮਝਿਆ ਹੈਗਾ। ਮਿਹਰਬਾਨੀ ਮੇਰਾ ਇਹਤਰਾਮ ਕਰਦੇ ਨੇ, ਜਿਵੇਂ ਕਦੇ ਰਾਤ ਨੂੰ ਦਰਵਾਜ਼ਾ ਨਹੀਂ ਖੁੱਲ੍ਹਾ ਰਹਿ ਜਾਂਦਾ, ਅਕਸਰ ਔਕਾਤ ਘਰਾਂ ਦੀ ਖਿੜਕੀ ਖੁੱਲ੍ਹੀ ਰਹਿ ਜਾਂਦੀ। ਇਹ ਇੰਜ ਦਾ ਮੇਰਾ ਇਹਤਰਾਮ ਕਰਦੇ ਨੇ, ਠੀਕ ਹੈ। ਤੇ ਮੈਂ ਇਹਨਾਂ ਨੂੰ ਸਿਰਫ ਭਾਈ ਇਹੀ ਕਹਾਂਗਾ ਕਿ ਯਾਰ ਮੈਨੂੰ ਕਿਸੇ ਨੇ ਭਾਇਨ ਫੈਸਲ ਨਹੀਂ ਕਿਹਾ ਕਰਨਾ। ਫੈਸਲ ਗੱਲ ਪਤਾ ਕੀ ਹੈ? ਮੇਰੀ ਗੱਲ ਸੁਣ। ਪਤਾ ਕੀ ਗੱਲ ਆ, ਅਗਰ ਉਹਦੀ ਦਿਲਜ਼ਾਰੀ ਹੋਈ ਹੈ, ਉਹਨੇ ਕਹਿਣਾ ਮੈਨੂੰ ਭਾਈ ਨਹੀਂ ਕਹਿਣਾ, ਠੀਕ ਆ ਭਾਈ ਫੈਸਲ, ਅਸੀਂ ਤੈਨੂੰ ਭਾਈ ਫੈਸਲ ਨਹੀਂ ਕਵਾਂਗੇ, ਠੀਕ ਆ ਉਹ ਫੈਸਲ। ਮੋਟੇ ਕੱਪ ਰੱਖ ਉੱਤੇ ਮੇਰਾ ਵੀਰ। ਵਾਹ ਵਾਹ ਨਾ ਯਾਰ ਨਾ। ਅੱਛਾ, ਮੇਰੇ ਬੇਟੇ ਨੇ ਮੈਨੂੰ ਕਿਹਾ ਗੱਡੀ ਲੈ ਕੇ ਦੇਣੀ ਹੈ ਮੈਨੂੰ,
ਪਾਪਾ ਮੈਨੂੰ ਗੱਡੀ ਚਾਹੀਦੀ ਤੇ ਮਿੱਠੇ ਭਾਈ ਦੀ ਮਿਹਰਬਾਨੀ ਇਹਨਾਂ ਨੇ ਗੱਡੀ ਆਪਣੀ ਸੇਲ ਕਰਨੀ ਸੀ। ਮੈਂ ਮਿੱਠੇ ਨੂੰ ਕਿਹਾ, ਮੈਂ ਕਿਹਾ ਮਿੱਠੇ ਮੈਨੂੰ ਦੇ ਦੇ ਗੱਡੀ। ਮੈਂ ਆਪਣੇ ਬੇਟੇ ਨੂੰ ਲੈ ਕੇ ਦਿੱਤੀ। ਹੁਣ ਉਹਨੇ ਮੈਨੂੰ ਕਿਹਾ ਲੈਪਟਾਪ ਥੋੜ੍ਹਾ ਜਿਹਾ ਕਾਸਟਲੀ ਹੈ। ਮੈਂ ਔਲਾਦ ਦੀ ਗੱਲ ਕਰ ਰਿਹਾ ਕਿ ਔਲਾਦ ਦੀ ਹਰ ਖੁਆਇਸ਼ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਮੈਂ, ਲੇਕਿਨ ਉਹਨਾਂ ਨੂੰ ਮੈਂ ਮਨਾ ਕੀਤਾ ਕਿ ਯਾਰ ਤੁਸੀਂ ਇਹ ਗੇਮਾਂ ਸ਼ੇਮਾਂ ਮੋਬਾਈਲ 'ਤੇ PUBG ਹੋ ਗਈ ਹੈ ਦੂਸਰੀ ਤੀਸਰੇ ਨਹੀਂ ਖੇਡਣੀਆਂ, ਠੀਕ ਹੈ ਨਾ, ਕੰਟਰੋਲ ਰੱਖਣਾ। ਹੁਣ ਲੈਪਟਾਪ ਸੋਨੀ ਭਾਈ ਕਹਿੰਦੇ ਸੀ ਕਿਸ਼ਤਾਂ 'ਤੇ ਲੈਣਾ, ਮੈਂ ਜਿੰਨਾ ਕੋ ਅਫੋਰਡ ਕਰ ਸਕਦਾ ਮੈਂ ਕਿਸ਼ਤਾਂ 'ਤੇ ਲੈ ਲਾਂਗਾ। ਫੈਸਲ ਭਾਈ ਕਿੰਨੇ ਕੁ ਵਾਲਾ ਲੈਪਟਾਪ ਲਾਣਾ ਤੁਸੀਂ? ਕਿੰਨੇ ਕੁ ਦਾ ਲੱਭ ਜਾਏਗਾ ਕਿਸ਼ਤਾਂ 'ਤੇ? ਤਕਰੀਬਨ 25,000 ਰੁਪਏ ਦਾ। ਕਿੰਨੀਆਂ ਕਿਸ਼ਤਾਂ ਕਰਵਾਉਣਾ ਤੁਹਾਡੀਆਂ? ਆਹੋ ਤਾਂ ਮੈਨੂੰ 2-3 ਕਿਸ਼ਤਾਂ ਕਰਾ ਦਿਓ ਉਹਦੀਆਂ। ਲਓ ਜੀ ਮਿੱਠਾ ਜੀ ਇਹਨੂੰ 5 ਕਿਸ਼ਤਾਂ ਕਰਾ ਦੇਣੀਆਂ। ਫੈਸਲ ਭਾਈ 25,000 ਦਾ ਲੈਪਟਾਪ, 24,000 ਰੁਪਏ ਤੁਸੀਂ ਪਹਿਲੇ ਦੇ ਦੇਣਾ, ਮੁੜ ਕੇ 250 ਰੁਪਏ ਮਹੀਨੇ ਦਿੰਦਾ ਰਹੇ ਹੋ। ਨਹੀਂ ਵਾਰੇ ਜਾ। ਨਾਲੇ ਤੁਹਾਡਾ ਬੇਟਾ ਨਾ ਮਾਸ਼ਾਅੱਲਾ ਜਿਹਦੇ ਲਈ ਤੁਸੀਂ ਲੈਪਟਾਪ ਲੈਣਾ ਨਾ, ਦੰਦੀ ਵੱਢ ਕੇ ਐਸਾ ਢੱਕਣ ਬਣਾਉਂਦਾ ਨਾ ਪਿੰਡ ਤੇ। ਅੱਲਾ ਮਾਫੀ ਨਾਲ ਦਿਲ ਕਰੇ ਲੈਪਟਾਪ ਲੈ ਕੇ ਉੱਤੇ ਪਹਿਲਾਂ ਗੋਇਆ ਲਾਵੇ। ਨਾਜ਼ਰੀਨ, ਔਲਾਦ ਹਰ ਇਨਸਾਨ ਨੂੰ ਪਿਆਰੀ ਹੁੰਦੀ ਹੈ ਤੇ ਔਲਾਦ ਦਾ ਅੱਲਾਹ ਪਾਕ ਸਭ ਦੀ ਖੁਆਇਸ਼ਾਂ ਪੂਰੀਆਂ ਕਰੇ, ਔਲਾਦ ਸਭ ਦੀ ਨੇਕ ਹੋਵੇ, ਕਿਉਂਕਿ ख्वाब ਜਿਹੜੇ ਹੁੰਦੇ ਨੇ ਨਾ ਯਾਰ, ख्वाब ਕਿਸੇ ਦੇ ਟੁੱਟਣੇ ਨਹੀਂ ਚਾਹੀਦੇ। ਸਹੀ ਗੱਲ ਫੈਸਲ ਭਾਈ। ਔਲਾਦ ਔਰ ਯਾਨੀ ਸੂਜੀ ਦਾ ਹਲਵਾ। ਮਿੱਠਾ ਜੀ ਔਲਾਦ ਨਹੀਂ ਲੱਭਦੀ ਤੇ ਨਾ ਇੱਕ ਨੰਬਰ ਸ਼ਾਇਦ ਲੱਭਦਾ। ਔਲਾਦ ਦਾ ਸਕੂਨ ਤੇ ਡੈਵੋ ਬਸ ਦਾ ਸਕੂਨ ਕਿਸੇ ਕਿਸੇ ਨੂੰ ਨਸੀਬ। ਮੈਂ ਕਹਿੰਦਾ ਵਾ ਬੜੀ ਗੱਲ ਹੈ ਯਾਰ। ਔਲਾਦ ਨੇਕ ਹੋਵੇ ਤੇ ਗਲੀ 'ਚ ਮਿੱਟੀ ਨਹੀਂ ਉੱਡਦੀ। ਔਲਾਦ ਨੇਕ ਹੋਵੇ ਤੁਹਾਡਾ ਖਰਬੂਜ਼ਾ ਕਦੀ ਫੀਕਾ ਨਹੀਂ ਨਿਕਲੇ। ਹਾਏ ਹਾਏ, ਔਲਾਦ ਪਾਲਣਾ ਤੇ ਅਚਾਰ ਬਣਾਉਣਾ ਬਹੁਤ ਮੁਸ਼ਕਿਲ ਹੈ। ਔਲਾਦ ਨੇਕ ਹੋਵੇ ਤੁਹਾਡਾ ਗੁੱਡਾ ਨਹੀਂ ਕੱਟਿਆ ਜਾਏਗਾ। ਹਾਏ ਹਾਏ, ਔਲਾਦ ਨੇਕ ਹੋਵੇ ਤੁਹਾਨੂੰ ਕਦੀ ਰਾਤ ਨੂੰ ਕੁੱਤਾ ਨਹੀਂ ਪਏਗਾ। ਸਹੀ ਗੱਲ। ਔਲਾਦ ਨੇਕ ਹੋਵੇ ਗਲੀ 'ਚ ਪਾਣੀ ਨਹੀਂ ਖਲੋਂਦਾ ਉਸਤਾਦ ਜੀ। ਔਲਾਦ ਨੇਕ ਹੋਵੇ ਤੁਹਾਨੂੰ ਡਰਾਉਣੇ ਖਾਬ ਨਹੀਂ ਆਉਣਗੇ। ਨੇਕ ਔਲਾਦ ਪਾਲਣਾ ਔਰ ਚੁੱਲ੍ਹੇ ਦਾ ਬਟਨ ਪਾਉਣਾ ਇੱਕ ਕੰਮ ਆ। ਔਲਾਦ ਨੇਕ ਹੋਵੇ ਤੁਹਾਡਾ 40 ਫੁੱਟ ਤੋਂ ਪਾਣੀ ਵੀ ਆ ਜਾਏਗਾ। ਹਾਂ ਬਿਲਕੁਲ ਸਹੀ ਹੈ ਯਾਰ। ਔਲਾਦ ਨੇਕ ਹੋਵੇ, ਮਿੱਠੇ ਤੇ ਰੰਗ ਬਰੰਗੀ ਜਰਾਬ ਵੀ ਬੰਦਾ ਪਾ ਲਵੇ ਤੇ ਕੋਈ ਗੱਲ ਨਹੀਂ ਯਾਰ। ਔਲਾਦ ਨੇਕ ਹੋਵੇ ਤੁਹਾਡੇ ਪਿੱਤ ਨਹੀਂ ਨਿਕਲੇਗੀ। ਯਾਰ ਔਲਾਦ ਨੇਕ ਹੋਵੇ ਤੁਹਾਨੂੰ ਅੱਜ ਤੱਕ ਜੁੱਤੀ ਤੰਗ ਨਹੀਂ ਹੋਏਗੀ। ਹਾਏ ਹਾਏ, ਔਲਾਦ ਨੇਕ ਹੋਵੇ ਅਲਟੀਨਾ ਭਾਵੇਂ ਪੁੱਠਾ ਵੀ ਲੱਗਾ ਹੋਵੇ ਚੈਨਲ ਆ ਜਾਂਦੇ ਨੇ। ਔਲਾਦ ਨੇਕ ਹੋਵੇ ਤੁਹਾਨੂੰ ਮੋਹਰਿਆਂ ਦਾ ਮਸਲਾ ਨਹੀਂ ਬਣੇਗਾ ਜ਼ਿੰਦਗੀ 'ਚ। ਔਲਾਦ ਨੇਕ ਹੋਵੇ ਤੁਹਾਡੀ ਕਦੀ ਘੜੀ ਬੰਦ ਨਹੀਂ ਹੋਏਗੀ। ਹਾਏ ਹਾਏ ਹਾਏ, ਦੱਸ ਨਾਜ਼ਰੀਨ ਭਾਈ ਫੈਸਲਾ ਸ਼ੁਗਲ ਕਰੀਦਾ ਮਜ਼ਾਕ ਤੇ ਭਾਇਨ ਕਾਹਦਾ? ਉਹਨੇ ਕਿਹਾ ਕਿ ਮੈਨੂੰ ਭਾਇਨ ਨਹੀਂ ਕਹਿਣਾ, ਤੁਸੀਂ ਐਵੇਂ ਭਾਇਨ। ਕਾਕਾ ਫੈਸਲ ਜਿਹੜਾ ਆਪਣਾ ਛੋਟੇ ਓਏ ਭਾਈ। ਔਰ ਮਿੱਠਾ ਜੀ ਜੇ ਸੱਚ ਪੁੱਛੋ ਨਾ, ਸਾਡਾ ਫੈਸਲ ਸਾਹਿਬ ਨਾਲ ਜਿਹੜਾ ਪਿਆਰ ਹੈ ਨਾ ਸੋਹਣੀ ਭਾਈ, ਇਹ ਐਵੇਂ ਗੁੱਸਾ ਕਰਦੇ ਰਹਿੰਦੇ ਨੇ। ਉਹ ਗੱਲ ਇੱਕ ਸਿਆਣਿਆਂ ਦੀ ਕੀਤੀ, ਉਹਨਾਂ ਕਿਹਾ ਜੀ ਕਿ ਝੱਲਿਆ ਜੀ ਨੂੰ ਜੀ ਹੁੰਦੀ ਏ। ਹਾਏ 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 ਹਾਏ, ਝੱਲਿਆ ਜੀ ਨੂੰ ਜੀ ਹੁੰਦੀ ਏ, ਓਏ ਹੋਰ ਮੁਹੱਬਤ ਕੀ ਹੁੰਦੀ ਏ? ਕਹਿੰਦਾ ਝੱਲਿਆ ਜੀ ਨੂੰ ਜੀ ਹੁੰਦੀ ਏ, ਮੈਨੂੰ ਤੇ ਤੈਨੂੰ ਕੀ ਹੁੰਦੀ ਏ। ਵਾਹ 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 ਵਾਹ। ਚੱਲਿਆ ਜੀ ਨੂੰ ਜੀ ਹੁੰਦੀ ਏ, ਤੈਨੂੰ ਪਤਾ ਮਲਤਾਨੀ ਮਿੱਟੀ ਕੀ ਹੁੰਦੀ ਏ? ਹਾਏ ਹਾਏ ਹਾਏ। ਝੱਲਿਆ ਜੀ ਨੂੰ ਜੀ ਹੁੰਦੀ ਏ, ਸ਼ੋਅ ਹੁੰਦਾ ਏ 30 ਮਿੰਟ ਦਾ, ਚਾਹ ਪਹਿਲੇ ਮਿੰਟ 'ਚ ਹੀ ਪੀ ਹੁੰਦੀ ਏ। ਚੱਲਿਆ ਜੀ ਨੂੰ ਜੀ ਹੁੰਦੀ ਏ, ਸਾਲਣ 'ਚ ਬਹੁਤੀ ਮਿਰਚ ਹੋਵੇ ਤੇ ਸੀ ਹੁੰਦੀ ਏ। ਵਾਹ ਵਾਹ ਵਾਹ, ਸਾਨੂੰ ਨਹੀਂ ਸੀ ਪਤਾ, ਸਾਨੂੰ ਨਹੀਂ ਪਤਾ। ਗੱਲ ਕਰਨ ਦਾ ਮਕਸਦ ਹੈ ਕਿ ਔਲਾਦ ਨੇਕ ਹਰ ਬੰਦੇ ਦੀ ਖੁਆਇਸ਼ ਹੈ ਕਿ ਔਲਾਦ ਨੇਕ ਹੋਵੇ, ਤੇ ਉਹਦਾ ਮਕਸਦ ਕੀ ਹੈ? ਹਾਂਜੀ ਫੈਸਲ ਸਾਹਿਬ, ਔਲਾਦ ਨੇਕ ਹੋਵੇ ਚੈਨ 'ਚ ਕਦੀ ਪਹੁੰਚਾ ਨਹੀਂ ਫਸਦਾ। ਹਾਂਜੀ, ਅੱਲਾਹ ਸਾਰਿਆਂ ਨੂੰ ਔਲਾਦ ਨੇਕ ਤੇ ਤਿਲਾਂ ਵਾਲਾ ਪਰੌਠਾ ਨਾਲ ਦੇ ਦੱਸਣਾ। ਅੱਲਾਹ ਪਾਕ ਕੋ ਔਲਾਦ ਨੇਕ ਮੰਗੋ ਤੇ ਦੁਆਣਾ ਲਾਲ ਮੰਗੋ। ਹਾਏ ਹਾਏ। ਠੀਕ ਹੈ, ਔਲਾਦ ਨੇਕ ਹਮੇਸ਼ਾ ਉਹਨਾਂ ਦੀ ਹੁੰਦੀ ਜਿਨ੍ਹਾਂ ਨੇ ਆਪਣੇ ਵਾਲਿदैन ਦੀ ਖਿਦਮਤ ਕੀਤੀ ਹੁੰਦੀ ਹੈ। ਵਾਹ, ਹਾਏ ਹਾਏ। ਠੀਕ ਹੈ, ਆਪਣੇ ਵਾਲਿदैन ਦੀ ਖਿਦਮਤ ਤੁਸੀਂ ਕਰਨੀ ਹੈ ਤੇ ਅੱਗੋਂ ਉਸ ਤਰ੍ਹਾਂ ਦੀ ਖਿਦਮਤ ਹੀ ਤੁਸੀਂ ਕਰਵਾ ਲੈਣੀ ਹੈ। ਠੀਕ ਹੈ ਨਾ। ਅੰਗਰੇਜ਼ੀ 'ਚ ਇੱਕ ਕਹਾਵਤ ਹੈ ਕਿ ਜੋ ਬੀਜਣਾ ਉਹੀ ਵੱਢਣਾ ਹੈ। ਵਾਹ ਵਾਹ। ਅੱਛਾ ਯਾਰ, ਕਹਾਵਤ ਤਾਂ ਨਾ ਮੈਨੂੰ ਵੀ ਹੁਣ ਚੇਤਾ ਆਇਆ। ਮਰਾਠੀ ਦੇ ਵਿੱਚ ਇੱਕ ਕਹਾਵਤ ਆ ਜਨਰਲੀ ਕਿ ਅਬ ਕਰੇ ਸੋ ਕਬ, ਕਬ ਕਰੇ ਸੋ ਤਬ। ਔਰ ਫਾਰਸੀ ਦੇ ਵਿੱਚ ਕਹਿੰਦੇ ਨੇ ਕਿ ਜਿਸ ਪਿੰਡ ਨਹੀਂ ਜਾਣਾ ਉੱਥੋਂ ਗੰਨੇ ਮੰਗਾ ਲਓ। ਇਹ ਚੀਜ਼ ਪਹੁੰਚੇ। ਲਓ ਜੀ, ਕਿ ਇੱਕ ਸ਼ੇਰ ਆ ਕਿ ਤੂੰ ਲੰਘ ਜਾ ਸਾਡੀ ਖੈਰ ਏ, ਨਾ ਪਿੰਡਾ ਨਾ ਸ਼ਹਿਰ ਏ। ਮੈਨੂੰ ਇੱਕ ਸ਼ੇਰ ਯਾਦ ਆ ਗਿਆ ਕਿ ਜਿਨ੍ਹਾਂ ਨਾਲ ਕੀਤੇ ਸੱਚੇ ਕੋਲ ਕਰਾਰ ਉਹ ਯਾਰ ਛੇਤੀ ਕਦੀ ਭੁੱਲਦੇ ਨਹੀਂ। ਜਿਨ੍ਹਾਂ ਨਾਲ ਕੀਤੇ ਸੱਚੇ ਕੋਲ ਕਰਾਰ ਉਹ ਯਾਰ ਛੇਤੀ ਕਦੀ ਭੁੱਲਦੇ ਨਹੀਂ। ਜਿਹੜੇ ਮਟਕੇ ਭਰੇ ਹੁਣ ਨੀਅਤਾਂ ਨਾਲ ਉਹ ਮਟਕੇ ਛੇਤੀ ਡੁੱਲਦੇ ਨਹੀਂ। ਐਨ ਇਸ਼ਕ ਦੇ ਗੁੰਝਲ ਬਹੁਤ ਔਖੇ ਉਹ ਖੋਲਿਆਂ ਛੇਤੀ ਖੁੱਲ੍ਹਦੇ ਨਹੀਂ। ਤੇ ਜਿਹਨੇ ਧੋ ਪੀਤੇ ਪੈਰ ਮਾਵਾਂ ਦੇ ਉਹ ਲੋਕ ਕਦੀ ਵੀ ਰੁੱਲਦੇ ਨਹੀਂ। ਵਾਹ, ਤੇ ਫੈਸਲਾ ਤੁਹਾਡੀ ਬਹੁਤ ਅੱਛੀ, ਯਕੀਨ ਕਰੋ ਤਬੀਅਤ ਖੁਸ਼ ਹੋਗੀ ਤੁਹਾਡੀ ਗੱਲ ਸੁਣ ਕੇ। ਫੈਸਲਾ ਵੱਡਾ ਬੇਟਾ ਵਾਕਈ ਬਹੁਤ ਲਾਇਕ ਹੈ। ਇਹਨੇ ਕਹਾ ਬੇਟਾ ਮੇਰੀ ਉਂਗਲ ਤਰ੍ਹਾਂ ਘੁੱਟਦੀ ਤੂੰ, ਉਹਨੇ ਪਲਾਸ ਨਾਲ ਘੁੱਟਤੀ। ਆਪਣੇ ਵਾਲਿदैन ਦੀ ਬਹੁਤ ਜ਼ਿਆਦਾ ਖਿਦਮਤ ਕਰਿਆ ਕਰੋ। ਤੇ ਬਾਕੀ ਮੇਰੇ ਭਰਾ ਨੇ, ਅਸੀਂ ਸਾਰੀ ਇੱਕ ਟੀਮ ਹੈਗੀ, ਸ਼ੁਗਲ ਮੇਲਾ ਮੇਰੇ ਨਾਲ ਲੱਗੇ ਰਹਿੰਦੇ ਨੇ, ਲੇਕਿਨ ਬਾਸ ਟਾਈਮ
ਮਿੱਠਾ ਜ਼ਿਆਦਾਤਰ ਹੋ ਗਿਆ, ਫਰੀਦ ਹੋ ਯਾਰ ਗਿਆ। ਤੁਸੀਂ ਮੇਰਾ ਦੱਸ ਕਿ ਦੁਨੀਆ ਮੇਰੇ ਖਿਲਾਫ ਕਰ ਦਿੰਦੀ। ਨਹੀਂ ਮਿੱਠਾ ਹੋ ਗਿਆ, ਫਰੀਦ ਹੋ ਗਿਆ, ਸੋਨੀ ਹੋ ਗਿਆ, ਮੇਰੇ ਭਰਾ ਨੇ, ਲੇਕਿਨ ਬਾਸ ਟਾਈਮ ਨਹੀਂ ਇਹਨਾਂ ਨੂੰ ਪਤਾ ਲੱਗਦਾ। ਵਾਚ ਟਾਈਮ ਬਾਕੀ ਨਹੀਂ ਪੂਰਾ ਹੁੰਦਾ ਕਿਸ ਟਾਈਮ। ਠੀਕ ਹੈ, ਤੇ ਉਹ ਵੈਂਡ ਬਦੇਵ ਭਾਈ ਨੇ ਸ਼ੋਅ ਤੁਸੀਂ ਸਟਾਰਟ ਕੀਤਾ ਸੀ। ਇਹ ਹੁੰਦੀ ਨਾਜ਼ਰੀਨ, ਇੱਕ ਛੋਟਾ ਜਿਹਾ ਮੈਂ ਤੁਹਾਨੂੰ ਮੈਸੇਜ ਅੱਜ ਦੇਣ ਲੱਗਾ ਸੀਰੀਅਸਲੀ, ਕਿ ਅਕਸਰ ਔਕਾਤ ਨਾ ਮੈਂ ਬੈਠਾ ਸੋਚ ਮੈਸੇਜ ਦੇਣ ਲੱਗਾ ਤੂੰ ਮੈਸੇਜ ਕੀ ਗੱਲ ਨਾ, ਤੂੰ ਵੀ ਮੈਸੇਜ ਦੇਂਗਾ? ਨਹੀਂ ਨਾਜ਼ਰੀਨ, ਮੈਨੂੰ ਵੀ ਇੰਝ ਦੁੱਖ ਲੱਗਦਾ ਵਾ, ਮੈਨੂੰ ਵੀ ਇੰਝ ਦੁੱਖ ਲੱਗਦਾ। ਚੱਲ ਦੇ ਮੈਸੇਜ। ਹਾਂ ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ ਤੇ ਸੱਜਾਦ ਜਨੀ ਆਫੀਸ਼ੀਅਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਦੇਖਦੇ ਰਹੋ ਸੱਜਾਦ ਜਨੀ ਆਫੀਸ਼ੀਅਲ।